ਜਸਪਾਲ ਸਿੰਘ ਕੋਲ ਸਾਡੇ ਕੋਲ ਇੱਥੇ ਆਣ ਘੁਲਦਾ ਫਿਰਿਆ ਸਾਡੇ ਕੋਲ ਇੱਥੇ ਆਣ ਘੁਲਦਾ ਇੱਥੇ ਮਹੀਨਾ ਰਹਿ ਕੇ ਗਿਆ ਸਾਡੇ ਨਹੀਂ ਉੱਥੇ ਸਿੱਖ ਦੱਸਦੇ ਨੇ ਵੀ ਬੜੇ ਸੱਜਣ ਹੁੰਦੇ ਹਨ ਸਾਡੇ ਅੱਛਾ ਤਾਂ ਹੀ ਤੇ ਮਿਲਣ ਆਉਂਦੇ ਹਲੇ ਸੱਜਣਾ ਨਾਲ ਉਹਨਾਂ ਨਾਲ ਵਾਸਤਾ ਹੈ ਸੀ ਆ ਬੰਦਿਆਂ ਨਾਲ ਸਿੱਖ ਨਾਲ ਫਿਰ ਇੱਥੇ ਆਣ ਕੇ ਤੁਹਾਨੂੰ ਦੱਸਿਆ ਉਦੋਂ ਮਹੀਨੇ ਰਹਿੰਦੇ ਨੇ ਸਾਡੇ ਕੋਲ ਉਦੋਂ ਸਿੱਖਾਂ ਦੇ ਖਤ ਵੀ ਉਦੋਂ ਦਿੰਦੇ ਹਨ ਅੱਛਾ ਅੱਛਾ ਉਹ ਗੁਰਮੁਖੀ ਦਿਖੇ ਹੁੰਦੇ ਹੁਣ ਗੁਰਮੁਖੀ ਪੜ ਦਿੰਦਾ ਸੀ ਉਹ ਸਾਨੂੰ ਤਾਂ ਪਤਾ ਨਹੀਂ ਲੱਗਦਾ ਛੋਟੇ ਛੋਟੇ ਹੁੰਦੇ ਆ ਦੇਖਣਾ ਜੀ ਯਾਰ ਉਹ ਬਾਬਾ ਪੜਿਆ ਹੋਣਾ ਨਾ ਗੁਰੂ ਬਾਬਾ ਪੜਿਆ ਅੱਛਾ ਅੱਛਾ ਉਹ ਪੜਦਾ ਸੀ ਕਿ ਦੇਖੋ ਜੀ ਉਹ ਵਕਤ ਉਹਨਾਂ ਨੂੰ ਯਾਦ ਹੈ ਜਿਨ੍ਹਾਂ ਨੇ ਗੁਜ਼ਾਰਿਆ ਜਿਨ੍ਹਾਂ ਸਾਨੂੰ ਹੱਕ ਸਾਡਾ ਇਹ ਬਣਦਾ ਪਈ ਸੀ ਉਹਨਾਂ ਦੇ ਅੱਗੇ ਦੁਆ ਮੰਗਦੀ ਸੀ ਹਾਂਜੀ ਹਾਂਜੀ ਉਹਨਾਂ ਦੇ अस्सलाम वालेकुम सत श्री अकाल जी मैं ਤੁਹਾਡਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ ਬਜ਼ੁਰਗਾਂ ਕੋਲ ਉਹਨਾਂ ਦੀ ਕਹਾਣੀ ਪੁੱਛਣੀ 1947 ਵਾਲੀ ਇਹਨਾਂ ਦੀ ਜ਼ੁਬਾਨੀ ਸਾਡੇ ਨਾਲ ਰਹਿਣਾ ਵੀਡੀਓ ਵੇਖ ਲਾਈਕ ਸ਼ੇਅਰ ਲਾਜ਼ਮੀ ਕਰਨਾ अस्सलाम वालेकुम ਵਾਲੇਕੁਮ अस्सलाम ਬਜ਼ੁਰਗੋ ਕੀ ਨਾਮ ਆਪਣਾ ਜਿਹਦਾ ਮੇਰਾ ਨਾਮ ਲਿਆਕਤ ਹੈ ਜੀ ਲਿਆਕਤ ਹਾਂਜੀ ਬਾਪ ਦਾ ਨਾਮ ਰੱਖਾ ਸੀ ਹਾਂਜੀ ਪਿੰਡ ਸਾਡਾ ਇਸੇਪੁਰ ਹੈਗਾ ਜੀ ਤਹਿਸੀਲ ਜਨਾਲਾ ਸੀ ਜਿਹੜਾ ਅੰਮ੍ਰਿਤਸਰ ਸੀ ਅੱਛਾ ਬਜ਼ੁਰਗੋ ਉਧਰੋਂ ਆਏ ਤੁਸੀਂ ਹਾਂਜੀ ਉਦੋਂ ਆਏ ਜੀ ਅੱਛਾ 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 ਆਪਣਾ ਪਿੰਡ ਕਿਹੜਾ ਦੱਸਿਆ ਤੁਸੀਂ ਇਸੇਪੁਰ ਇਸੇਪੁਰ ਹਾਂਜੀ ਤੇ ਆਪਣੀ ਅੰਮ੍ਰਿਤਸਰ ਸੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਭਲਾ ਕਿਹੜੀ ਲੱਗਦੀ ਤਹਿਸੀਲ ਜਨਾਲਾ ਸੀ ਅਜਨਾਲਾ ਬਾਬਾ ਜੀ ਉੱਥੋਂ ਵਾਲਾ ਪਿੰਡ ਸੀ ਜਿਹੜਾ ਤੁਹਾਡਾ ਹਾਂਜੀ ਉਹਦੇ ਆਲੇ ਦੁਆਲੇ ਕੋ ਪਿੰਡ ਇੱਕ ਤਾਂ ਨਹੀਂ ਯਾਦ ਆ ਕਿਹੜਾ ਸੀ ਗਵਾਂਢੀ ਪਿੰਡ ਮੋੜੀਆਂ ਪਿੰਡ ਦੱਸਦੇ ਨੇ ਹਾਂਜੀ ਤੇ ਬਾਕੀ ਕੋਈ ਹੋਰ ਇੱਕ ਦੋ ਪਿੰਡ ਦੱਸਦੇ ਨੇ ਵੱਡੇ ਵੱਡੇ ਗੱਲਾਂ ਕਰਦੇ ਨੇ ਅਸੀਂ ਤੇ ਇੱਦੀ ਬਜਾਏ ਸਾਡੀ ਦੇ ਅੱਛਾ ਅੱਛਾ ਤੇ ਵੱਡੇ ਗੱਲਾਂ ਕਰਦੇ ਹਨ ਬਜ਼ੁਰਗ ਆਪਣੀ ਜ਼ਾਤ ਕਿਹੜੀ ਅੰਸਾਰੀ ਅੰਸਾਰੀ ਹੈ ਤੁਸੀਂ ਤੇ ਆਪਣਾ ਪਿੰਡ ਜਿਹੜਾ ਭਰਾ ਉੱਥੋਂ ਵਾਲਾ ਜਿਹੜਾ ਚਲੋ ਤੁਹਾਡੀ ਤੇ ਤੁਸੀਂ ਦੱਸਦੇ ਉਮਰ ਥੋੜੀ ਘੱਟ ਹੈ ਹਾਂਜੀ ਤੁਸੀਂ ਆਪਣੇ ਅੱਬੇ ਕੋਲੋਂ ਦਾਦੇ ਕੋਲ ਜੋ ਸੁਣਿਆ ਕਿ ਤੁਹਾਡਾ ਪਿੰਡ ਜਿਹੜਾ ਸੀ ਉਹਦੀ ਪੱਤੀਆਂ ਕਿੰਨੀਆਂ ਪਤਾ ਤੁਹਾਨੂੰ ਉਸ ਪਿੰਡ ਦੀਆਂ ਪੱਤੀਆਂ ਨਹੀਂ ਸਿੱਖ ਦੱਸਦੇ ਨੇ ਜ਼ਿਆਦਾ ਉੱਥੇ ਹੁੰਦੇ ਸਨ ਅੱਛਾ ਤੇ ਪੱਤੀਆਂ ਤੇ ਕੋਈ ਦੱਸਦੇ ਨੇ ਸਾਡਾ ਬਾਹਰ ਹੀ ਘਰ ਸੀ ਦੱਸਦੇ ਨੇ ਹਾਂ ਬਾਹਰ ਦੀ ਸਾਈਡ ਤੇ ਹੀ ਅੱਛਾ ਤੇ ਬਾਕੀ ਅੰਦਰ ਸਿੱਖ ਬਰਾਦਰੀ ਜ਼ਿਆਦਾ ਸੀ ਤੇ ਸਿੱਖ ਵੈਸੇ ਸਾਡੇ ਕੋਲ ਆਉਂਦੇ ਨੇ ਇੱਥੇ ਵੀ ਅੱਛਾ ਨੰਬਰਦਾਰ ਦਾ ਪਤਾ ਪਿੰਡ ਦਾ ਕਿੰਨਾ ਉਸ ਪਿੰਡ ਦਾ ਨਹੀਂ ਮੈਨੂੰ ਨਹੀਂ ਪਤਾ ਅੱਛਾ ਤੇ ਆਪਣੇ ਇਸ ਬਰਾਦਰੀ ਮੁਸਲਮਾਨ ਦੀ ਕਿਹੜੀ ਕਿਹੜੀ ਸੀ ਭਲਾ ਉੱਥੇ ਹਾਂ ਉੱਥੇ ਸਾਰੀਆਂ ਬਰਾਦਰੀਆਂ ਹੈਗੀਆਂ ਕਸ਼ਮੀਰੀ ਵੀ ਰਾਈ ਵੀ ਅੰਸਾਰੀ ਵੀ ਜੱਟ ਵੀ ਮਤਲਬ ਸਾਰੀਆਂ ਬਰਾਦਰੀਆਂ ਉੱਥੇ ਹੈਗੀਆਂ ਸਿੱਖ ਵੀ ਆ ਸੀ ਸਿੱਖ ਵੀ ਆ ਰਾਣੇ ਘਾਟੀ ਹਨ ਉੱਥੇ ਉਸ ਪਿੰਡ ਵਿੱਚ ਉਹ ਹਿੰਦੂ ਖੱਤਰੀ ਆਇਆ ਸੀ ਬੋੜੀਆਂ ਵਾਲੇ ਬੰਦੋਂ ਪਿੰਡ ਵੱਖਰਾ ਨਾ ਉਹ ਪਿੰਡ ਵੱਖਰਾ ਹੈਗਾ ਸੀ ਅੱਛਾ ਬਜ਼ੁਰਗੋ ਹਾਂਜੀ ਉੱਥੇ ਆਪਣੇ ਮਸਜਿਦਾਂ ਦੱਸਦੇ ਵੀ ਹੈ ਸੀ ਹਾਂ ਮਸਜਿਦ ਵੀ ਆ ਸੀ ਗੁਰਦੁਆਰਾ ਵਗੈਰਾ ਗੁਰਦੁਆਰਾ ਵੀ ਆ ਸੀ ਗੁਰਦੁਆਰਾ ਵੀ ਅੱਛਾ ਪਿੰਡ ਦੇ ਚਲੋ ਤੁਹਾਨੂੰ ਜਿਹੜੇ ਮਸ਼ਹੂਰ ਜਿਹੜੇ ਉੱਥੇ ਤੁਹਾਡੇ ਸਿੱਖ ਤੁਸੀਂ ਕਿਹਾ ਹੈ ਸਨ ਸਿੱਖਾਂ ਦੇ ਕਿਹੜੇ ਕਿਹੜੇ ਨਾਂ ਚੇਤੇ ਨੇ ਪਿਛਲੇ ਪਿੰਡ ਵਾਲੇ ਇੱਕ ਜਸਪਾਲ ਸਿੰਘ ਮੈਂ ਦੇਖਿਆ ਜੀ ਇੱਥੇ ਆਇਆ ਸੀ ਅੱਛਾ ਤੁਹਾਨੂੰ ਇੱਥੇ ਮਿਲਣ ਵੀ ਆਇਆ ਮਿਲਣ ਆਇਆ ਸੀ ਅੱਛਾ ਤੇ ਜਿਹੜਾ ਕੀ ਨਾਂ ਦੇ ਸੀਗੇ ਉਹਦਾ ਜਸਪਾਲ ਸਿੰਘ ਕੋਲ ਸਾਡੇ ਕੋਲ ਇੱਥੇ ਆਣ ਘੁਲਦਾ ਫਿਰਿਆ ਸਾਡੇ ਕੋਲ ਇੱਥੇ ਆਣ ਘੁਲਦਾ ਇੱਥੇ ਮਹੀਨਾ ਰਹਿ ਕੇ ਗਿਆ ਸਾਡੇ ਕੋਲ ਅੱਛਾ ਤੁਹਾਡੇ ਪਿੰਡ ਦਾ ਸੀ ਉਹ ਪਿਛਲੇ ਦਾ ਹਾਂ ਪਿੰਡ ਦਾ ਇਸੇਪੁਰ ਦਾ ਉਸ ਤੋਂ ਬਾਅਦ ਵੀ ਦੋ ਦਫਾ ਆਇਆ ਅੱਛਾ ਅੱਛਾ ਉਹ ਕੋਈ ਖਿਲਾੜੀਆਂ ਦੇ ਵਿੱਚ ਕੋਈ ਖਿਲਾੜੀਆਂ ਟੀਮ ਨਾਲ ਕੋਈ ਹੈਗਾ ਸੀ ਸੀਨੀਅਰ ਸੀ ਕੋਈ ਨਾਲ ਅੱਛਾ ਫੁੱਟਬਾਲ ਦੀ ਟੀਮ ਦਾ ਜਾਂ ਕ੍ਰਿਕਟ ਦੀ ਨਹੀਂ ਕਬੱਡੀ ਕੋਲ ਦਾ ਕਬੱਡੀ ਦਾ ਕੋਲ ਦਾ ਹਾਂਜੀ ਅੱਛਾ ਅੱਛਾ ਸਹੀ ਤੇ ਬਜ਼ੁਰਗੋ ਆਪਣੇ ਜਿਹੜੇ ਵੱਡੇ ਸਨ ਤੁਹਾਡੇ ਉੱਥੇ ਕੰਮ ਕੀ ਕਰਦੇ ਹਨ ਮੈਂ ਤਾਂ ਮਜ਼ਦੂਰੀ ਕਰਦੇ ਸੀ ਦਿਹਾੜੀ ਦਾ ਭਾਜੀ ਨੂੰ ਕਹਿੰਦੇ ਆਪਣਾ ਕਾਰੋਬਾਰ ਨਹੀਂ ਸੀ ਆਪਣਾ ਸੀ ਜਿਵੇਂ ਹੁੰਦੇ ਸੀ ਇੱਥੇ ਕਰਨ ਦੇ ਹਾਂਜੀ ਅੱਛਾ ਅੱਛਾ ਤੇ ਆਪਣਾ ਉਹਦਾ ਘਰ ਜਿਹੜਾ ਕਿੱਧਰਲੇ ਪਾਸੇ ਪਿੰਡ ਦੇ ਮੈਨੂੰ ਇਹ ਨਹੀਂ ਤੁਹਾਨੂੰ ਸੁਣਿਆ ਹੀ ਆ ਵੀ ਬਾਬਾ ਦਰਗਾਹੀ ਸ਼ਾਹ ਕੋਲ ਆ ਕੇ ਉਹ ਦੱਸਦੇ ਨੇ ਕੋਈ ਦੱਸ ਦਰਬਾਰ ਕੋਈ ਅੱਛਾ ਉਹ ਜਾ ਕੇ ਉਹ ਦੱਸਦੇ ਨੇ ਦਰਗਾਹੀ ਸ਼ਾਹ ਦਰਗਾਹੀ ਸ਼ਾਹ ਅੱਛਾ ਦਰਬਾਰ ਸੀ ਕੋਈ ਹਾਂ ਉਹਦੇ ਲੱਗੇ ਸੀ ਆਪਣਾ ਘਰ ਹਾਂਜੀ ਅੱਛਾ ਅੱਛਾ ਹਿੰਦੂ ਖੱਤਰੀ ਆਇਆ ਸੀ ਪਿੰਡ ਚ ਦੱਸਦੇ ਉੱਥੇ ਹਾਂ 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 ਉੱਥੇ ਆ ਸਨ ਆਪਾਂ ਗੱਲਾਂ 47 ਤੋਂ ਪਹਿਲਾਂ ਨਹੀਂ ਕਰਨੀ ਉੱਥੋਂ ਵਾਲੀ ਪਿਛਲੇ ਪਿੰਡ ਦੀ ਹੈਗੇ ਸਨ ਅੱਛਾ ਅੱਛਾ ਹੈ ਸਨ ਕਿਸੇ ਹਿੰਦੂ ਖੱਤਰੀ ਦਾ ਨਾਂ ਚੇਤਾ ਨਹੀਂ ਨਹੀਂ ਸਿੱਖ ਦਾ ਹੀ ਸਾਨੂੰ ਨਾਂ ਹੈ ਯਾਦ ਆ ਅੱਛਾ ਹੋਰ ਸਿੱਖਾਂ ਦੇ ਨਾਂ ਚੇਤੇ ਹੁਣ ਇਹਨਾਂ ਤੋਂ ਇਲਾਵਾ ਕੋਈ ਨਾਂ ਲੈਂਦੇ ਹੁਣ ਸਾਨੂੰ ਭੁੱਲ ਗਏ ਨੇ ਨਾਂ ਦੇ ਲੈਂਦੇ ਹਨ ਹਾਂਜੀ ਇੱਥੇ ਉਹ ਜਸਪਾਲ ਦੇ ਬਾਪ ਦਾ ਨਾਂ ਹੋਰ ਸੀ ਜਿਹੜਾ ਹੈਗਾ ਚਾਚਾ ਸੀ ਉਹਦਾ ਨਾਂ ਹੈਗਾ ਸੀ ਤੁਹਾਨੂੰ ਦੱਸਿਆ ਅੱਗੇ ਕੀ ਦੱਸਿਆ ਜੇ ਤੇ ਨਿਕਲ ਜਾਂਦੀ ਗੱਲ ਚਲੋ ਕੋਈ ਨਹੀਂ ਟਾਈਮ ਵੀ ਤਾਂ ਬੜਾ ਹੋਇਆ ਨਾ 77 ਸਾਲ ਹੋ ਚਲੇ ਆ ਆਹੋ ਇਹ ਵੰਡ ਹੋਈ ਨੂੰ ਹਾਂਜੀ ਤੇ ਬਜ਼ੁਰਗੋ ਆਪਣਾ ਜਿਹੜੇ ਸਿੱਖ ਸਨ ਮੁਸਲਮਾਨ ਸਨ ਆਪਣੇ ਵੱਡੇ ਦੱਸਦੇ ਉਹਨਾਂ ਨਾਲ ਕਿਵੇਂ ਦਾ ਸੀ ਵਰਤਨ ਵਰਤਾਓ ਕਿਵੇਂ ਦਾ ਸੀ ਪਿੰਡ ਚ ਇੱਥੇ ਦਾ ਕਿ ਉੱਥੋਂ ਦਾ ਉੱਥੋਂ ਆਪਾਂ ਗੱਲਾਂ ਪਹਿਲੀਆਂ ਕਰਨੀਆਂ ਨਹੀਂ ਉੱਥੇ ਸਿੱਖ ਦੱਸਦੇ ਨੇ ਵੀ ਬੜੇ ਸੱਜਣ ਹੁੰਦੇ ਹਨ ਸਾਡੇ ਅੱਛਾ ਤਾਂ ਹੀ ਤੇ ਮਿਲਣ ਆਉਂਦੇ ਹਲੇ ਤੇ ਸੱਜਣਾ ਨਾਲ ਉਹਨਾਂ ਨਾਲ ਵਾਸਤਾ ਹੈ ਸੀ ਆ ਬੰਦਿਆਂ ਨਾਲ ਸਿੱਖ ਨਾਲ ਫਿਰ ਇੱਥੇ ਆਣ ਕੇ ਤੁਹਾਨੂੰ ਦੱਸਿਆ ਉਦੋਂ ਮਹੀਨੇ ਰਹਿੰਦੇ ਨੇ ਸਾਡੇ ਕੋਲ ਅੱਛਾ ਇੱਥੇ ਖਾਣਾ ਪੀਣਾ ਹਰ ਗੱਲ ਘੁਲ ਕੇ ਗਿਆ ਜਸਪਾਲ ਸਿੰਘ ਜਿੰਦਰ ਸਿੰਘ ਦਾ ਚਾਚਾ ਜਿਹੜਾ ਸੀ ਨਾ ਉਹਦਾ ਚਾਚਾ ਸੀ ਤੇ ਜਸਪਾਲ ਦਾ ਬਾਪ ਦਾ ਨਾਮ ਹੋਰ ਸੀ ਅੱਛਾ ਉਹਦਾ ਨਾਮ ਮੈਨੂੰ ਭੁੱਲ ਗਿਆ ਤੇ ਜਿੰਦਰ ਦਾ ਚਾਚਾ ਆਇਆ ਸੀ ਉਹਦੇ ਨਾਲ ਫਿਰ ਛੱਡ ਗਿਆ ਮਹੀਨਾ ਇੱਥੇ ਰਿਹਾ ਸੀ
ਅੱਛਾ ਤੇ ਉਸ ਤੋਂ ਬਾਅਦ ਮੁੜ ਕੇ ਆਉਂਦਾ ਰਿਹਾ ਜਸਪਾਲ ਆਉਂਦਾ ਰਿਹਾ ਦੋ ਦਫਾ ਆਇਆ ਮੁੜ ਕੇ ਅੱਛਾ ਅੱਛਾ ਮੈਨੂੰ ਖਾਣੇ ਆਉਂਦਾ ਰਿਹਾ ਨਾ ਫਿਰ ਮਿਲਣ ਵੀ ਆਉਂਦਾ ਰਿਹਾ। ਤੇ ਬਜ਼ੁਰਗੋ ਕੀ ਦੱਸਦੇ ਆਪਣੇ ਉੱਥੇ ਜਿਹੜੇ ਵੱਡੇ ਜਿਹੜੇ ਤੁਹਾਡੇ ਹੋਰ ਰਿਸ਼ਤੇਦਾਰ ਤੇ ਫੁੱਫੀਆਂ ਸ਼ਾਇਦ ਸ਼ਾਦੀ ਕੋਈ ਹੋਈ ਹੈ ਫੁੱਫੀ ਦੇ ਉੱਥੇ ਉਹ ਹੋਰ ਰਿਸ਼ਤੇਦਾਰ ਕਿੱਥੇ ਰਹਿੰਦੇ ਹਨ ਲੱਗ ਨਹੀਂ ਲੱਗ ਬਾਕੀ ਸਾਡੇ ਰਿਸ਼ਤੇਦਾਰ ਸਾਰੇ ਆ ਗਏ ਨੇ। ਰਹਿੰਦੇ ਕਿੱਥੇ ਹਨ ਉਹਨਾਂ ਦਾ ਪਤਾ ਕਿਹੜੇ ਜ਼ਿਲ੍ਹੇ ਵਿੱਚ ਹਨ ਪਿੰਡਾਂ ਨਹੀਂ ਇਹ ਕੋਈ ਨਹੀਂ ਹੈਗਾ। ਨਾਨਕੇ ਕਿੱਥੇ ਸੀ ਤੁਹਾਡਾ ਨਾਨਕੇ ਸਾਡੇ ਦਰਿਆ ਦੇ ਕੰਢੇ ਪਿੰਡ ਬਾਠਾ ਵਾਲਾ ਹੈਗਾ ਪਾਕਿਸਤਾਨ ਚ ਆ। ਅੱਛਾ ਅੱਛਾ ਨਾਨਕੇ ਤੇ ਸਾਈਡ ਤੇ ਨਾਨਕੇ ਦੇ ਯਾਨੀ ਉਦੋਂ ਇੱਕੋ ਹੀ ਸੀ ਨਾ ਬਰਤਾਨੀਆ ਘੁੰਮ ਸੀ ਪਾਕਿਸਤਾਨ ਇੰਡੀਆ ਇਕੱਠਾ ਸੀ ਹਾਂਜੀ ਹਾਂਜੀ ਉਹ ਇੱਥੇ ਰਹਿੰਦੇ ਹਨ ਨਾਨਕੇ ਹਾਂਜੀ ਜ਼ਿਲ੍ਹਾ ਕਿਹੜਾ ਲੱਗਦਾ ਸੀ ਜਿਹੜਾ ਉਹਨੂੰ ਪਹਿਲੇ ਸਿਆਲਕੋਟ ਸੀ ਹੁਣ ਨਾਰੋਲ ਬਣ ਗਿਆ। ਅੱਛਾ ਅੱਛਾ ਨਾਰਵਾਲ ਚ ਨੇ ਹਾਂਜੀ ਬਿਲਕੁਲ ਤੁਸੀਂ ਜਦੋਂ ਹੋਸ਼ ਸੰਭਾਲੀ ਚਲੋ ਤੁਸੀਂ ਭਾਵੇਂ ਬਾਅਦ ਵੀ ਦੱਸੋ ਤੁਸੀਂ ਸਾਨੂੰ ਦੱਸੋਗੇ ਉਦੋਂ ਸ਼ਰਮ ਹਯਾ ਕਿਵੇਂ ਦਾ ਹੁੰਦਾ ਸੀ ਨਹੀਂ ਭਾਵੇਂ ਤੁਸੀਂ ਇੱਧਰ ਹੀ ਸੋ ਪਾਕਿਸਤਾਨ ਜਿੱਥੇ ਮੈਂ ਨਾ ਤੁਹਾਡੇ ਬਹੁਤ ਹਿਆਰ ਸ਼ਰਮ ਜਿਹੜਾ ਸੀ ਬਹੁਤ ਜ਼ਿਆਦਾ ਸੀ। ਸਾਡਾ ਬਾਪ ਨਾ ਮਤਲਬ ਖੁਦਾ ਦੀ ਕਸਮ ਮੈਂ ਕਹਿੰਦਾ ਵੀ ਸਾਡੇ ਬਾਪ ਨੂੰ ਔਰਤਾਂ ਦੇਖ ਲੈਂਦੀਆਂ ਹਨ ਨਾ ਤੇ ਇਹ ਤੇਰਾ ਦਰਵਾਜ਼ਾ ਨਾ ਭੱਜ ਕੇ ਅੰਦਰ ਵੜ ਜਾਂਦੀਆਂ ਹਨ ਕਹਿੰਦੇ ਇਹਨਾਂ ਤੋਂ ਰੱਖਾ ਗਿਆ ਇਹਨਾਂ ਹਿਆ ਕਰਦੇ ਬੰਦੇ ਇਹਨੇ ਦੁਨੀਆ ਹਿਆ ਕਰਦੀ ਇਸ ਬਾਤ ਦਾ ਔਰਤਾਂ ਜਿਹੜੀਆਂ ਬਹੁਤ ਹਿਆ ਕਰਦੀਆਂ ਹਨ ਇੱਕ ਦੂਜੇ ਨੂੰ ਡਰਦੀਆਂ ਹਨ ਹੁਣ ਉਹ ਗੱਲ ਨਹੀਂ ਰਹਿ ਗਈ ਉਦੋਂ ਬਹੁਤ ਹਿਆ ਸੀ ਸ਼ਰਮ ਹਯਾ ਸਹੀ ਸੀ ਬਹੁਤ ਜ਼ਿਆਦਾ ਤੇ ਬਾਬਾ ਜੀ ਫਿਰ ਆਪਣੇ ਜਦੋਂ ਤੁਸੀਂ ਪਿੰਡੋਂ ਵੱਡੇ ਦੱਸਦੇ ਹੋਣਗੇ ਤੁਹਾਡੇ ਜਦੋਂ ਨਿਕਲੇ ਨੇ ਕਿਵੇਂ ਨਿਕਲੇ ਹੋ ਕਿ ਰਾਤ ਸੀ ਦਿਨ ਸੀ ਕਿ ਪਿੰਡ 'ਚ ਹਮਲਾ ਹੋਇਆ ਜਾਂ ਨਹੀਂ ਕੀ ਸੋਚਿਆ ਹਮਲਾ ਆਂਦੇ ਨੇ ਦਰਿਆ 'ਚ ਹੋਇਆ ਆਣ ਕੇ ਬਲਕਿ ਉੱਥੋਂ ਦੇ ਤੇ ਕਈ ਬੰਦਾ ਇੱਕ ਸਾਡੇ ਪਿੰਡ ਦਾ ਉੱਥੇ ਰਹਿ ਗਿਆ ਸੀ ਉਹ ਉਹਨਾਂ ਰੱਖਿਆ ਸੀ ਬੰਦਿਆਂ ਨੇ ਅੱਛਾ ਵਾਸਤਾ ਦੱਸਿਆ ਵੀ ਇਸ ਤਰ੍ਹਾਂ ਵਾਸਤਾ ਹੈਗਾ ਸੀ ਹਾਂਜੀ ਹਾਂਜੀ ਤੇ ਫਿਰ ਉਹਨਾਂ ਉਹ ਮਹੀਨਾ ਦੋ ਉੱਥੇ ਰਿਹਾ ਤੁਹਾਡੇ ਪਿੰਡ ਵਾਲਾ ਹੀ ਹਾਂਜੀ ਹਾਂਜੀ ਉਹ 2 ਮਹੀਨੇ ਤੋਂ ਬਾਅਦ ਫਿਰ ਆਇਆ ਸੀ। ਕੌਣ ਸੀ ਕਿਹੜੀ ਬਰਾਦਰੀ ਦਾ ਉਹ ਮਾਛੀ ਬਰਾਦਰੀ ਦਾ ਸੀ। ਅੱਛਾ ਆ ਮੈਂ ਜਗ੍ਹਾ ਕੋਲ ਲਈ ਆ ਤੇ ਉਹ 2 ਮਹੀਨੇ ਉੱਥੇ ਰਿਹਾ ਨਹੀਂ ਉਹ ਵਜ੍ਹਾ ਕੀ ਬਣੀ ਭਲਾ ਕਿਉਂ ਰਹਿ ਗਏ ਉਂਝ ਕਹਿੰਦੇ ਮੈਂ ਨਹੀਂ ਜਾਣਾ ਜਾਂ ਨਹੀਂ ਉਹ ਬੜਿਆ ਗਿਆ ਸੀ ਅੱਛਾ ਅੱਛਾ ਮਤਲਬ ਵਰਲਡ ਬੜਿਆ ਗਿਆ ਇੱਥੇ ਬੰਦਿਆਂ ਫੜ ਕੇ ਨਾ ਜਿਹੜੇ ਸਿੱਖ ਸਨ ਉਹਨਾਂ ਫੜ ਕੇ ਉੱਥੇ ਆਪਣੇ ਕੋਲ ਆਪਣੇ ਪਿੰਡ ਵਾਲਿਆਂ ਨੂੰ ਵੀ ਫਸ ਕੀਤੀ ਹੈ ਮੁਸਲਮਾਨ ਹਾਂਜੀ ਹਾਂਜੀ ਅੱਛਾ ਅੱਛਾ ਜਿਹਨੇ 2 ਮਹੀਨੇ ਆਪਣੇ ਕੋਲ ਰੱਖਿਆ ਆਪਣੇ ਕੋਲ ਰੱਖਿਆ ਜਦੋਂ ਠੰਡ ਠਈਆ ਹੋ ਗਿਆ ਹੋਣਾ ਤੇ ਫਿਰ ਉਹਨੂੰ ਹਾਂਜੀ ਬਾਹਰ ਫਸ ਦੇ ਪਹੁੰਚਾਤਾ ਅੱਛਾ ਅੱਛਾ ਜਿਹਨੇ ਪਿੰਡ ਵਾਲੇ ਹਾਂਜੀ ਸਿੱਖ ਤੇ ਮੁਸਲਮਾਨਾਂ ਨਾਲ ਬੜਾ ਪਿਆਰ ਸੀ ਬੜਾ ਪਿਆਰ ਸੀ ਵਰਤੋਂ ਭਾਜੀ ਸਹੀ ਮਾਸਟਰ ਨਜ਼ੀਰ ਦੇ ਵਾਲਦ ਸਾਹਿਬ ਜਿਹੜੇ ਹਨ ਨਾ ਮਾਸਟਰ ਨਜ਼ੀਰ ਦੇ ਉਹ ਬਾਅਦ 'ਚ ਆਏ ਨੇ ਅੱਛਾ ਅੱਛਾ ਤੇ ਆਪਣੇ ਕੋਈ ਪਿੰਡ ਦਾ ਕੋਈ ਰਾਤ ਵਿੱਚ ਸ਼ਹੀਦ ਹੋ ਜਿਹੜਾ ਉਧਰ ਪਿੰਡ ਚ ਜਿੰਨੇ ਵੀ ਬਰਾਦਰੀਆਂ ਨਹੀਂ ਬੰਦੇ ਰਾਜ ਜਿਹੜੇ ਸ਼ਹੀਦ ਹੋਏ ਨੇ ਹਾਂ ਰਾਹ ਚ ਹੋਏ ਨਾ ਹਾਦਸੇ ਵੀ ਦਰਿਆ ਦੇ ਰੋਡ ਤੇ ਕੋਈ ਕੁਝ ਹੋਇਆ ਨਹੀਂ ਬੰਦੇ ਸ਼ਹੀਦ ਹੋਏ ਆਪਣੇ ਖਾਨਦਾਨ ਦੇ ਕੋਈ ਸ਼ਹੀਦ ਹੋਏ ਹੋਣ ਮੈਂ ਆਪਣੇ ਖਾਨਦਾਨ ਦੇ ਨਹੀਂ ਤੁਹਾਡੇ ਕਿਸੇ ਰਿਸ਼ਤੇਦਾਰਾਂ ਦੇ ਵਿੱਚੋਂ ਤੁਹਾਡੇ ਸਹੀ ਸਲਾਮਤ ਸਾਰੇ ਆ ਗਏ ਇਨਸ਼ਾਅੱਲਾ ਆਪਣੇ ਕੋਈ ਪਿੰਡ ਦੀ ਕੋਈ ਬੱਚੀ ਕੋਈ ਰਹਿ ਗਈ ਹੋਏ ਜਾਂ ਕੋਈ ਐਸਾ ਮਸਲਾ ਬਣਿਆ ਹੋਏ ਕੋਈ ਨਹੀਂ ਕੋਈ ਨਹੀਂ ਸੁਣਿਆ ਗਵਾਚ ਗਈ ਹੋਵੇ ਜਾਂ ਕੋਈ ਨਹੀਂ ਕੋਈ ਨਹੀਂ ਸੁਣਿਆ ਐਸੀ ਕੋਈ ਬਾਤ ਨਹੀਂ ਜਦੋਂ ਬਾਬਾ ਜੀ ਇੱਧਰ ਆ ਗਏ ਤਾਂ ਆਪਣੇ ਪਿੰਡ ਜਿਵੇਂ ਤੁਹਾਨੂੰ ਸਿੱਖ ਤੁਹਾਡੇ ਪਿੰਡ ਵਾਲੇ ਮਿਲਣਾ ਇਹਨਾਂ ਨੂੰ ਖਿੱਚਿਆ ਸੀ ਨਾ ਵੀ ਸਾਡੇ ਪਿੰਡ ਦੇ ਨੇ ਹਾਂਜੀ ਤੇ ਤੁਹਾਡੇ ਅੱਬੇਰੀ ਦਾਦੇਰੀ ਆਪਣੇ ਪਿੰਡ ਦੇ ਇਹ ਵੀ ਇੱਥੇ ਵੀ ਗਏ ਨੇ ਗਏ ਨਾ ਤੁਸੀਂ ਇੱਥੇ ਗਏ ਅੱਛਾ ਅੱਛਾ ਸਰਦਾਇਆ ਕਿ ਲੱਗਦਾ ਸੀ ਉਹ ਗਿਆ ਸੀ ਅੱਛਾ ਇੱਕ ਦੋ ਬੰਦੇ ਹੋਰ ਗਏ ਸਨ ਹਾਂ ਤੇ ਕਿਹਾ ਨਹੀਂ ਕੀ ਦੱਸਦੇ ਆਣ ਕੇ ਕਿਵੇਂ ਦਾ ਉਹਨਾਂ ਮਿਲਣ ਵਰਤਨ ਕੀਤਾ ਅੱਗੋਂ ਉਹਨੇ ਬੜੀ ਸੇਵਾ ਕੀਤੀ ਉਹਨਾਂ ਅੱਛਾ ਮੇਰੇ ਇਸ ਤਰ੍ਹਾਂ ਜਿਵੇਂ ਇੱਧਰ ਅਸੀਂ ਕਿਤੇ ਮਿਲਦੇ ਨਾ ਬਿਲਕੁਲ ਇਸ ਤਰ੍ਹਾਂ ਮਿਲੇ ਨੇ ਫਿਰ ਉਹ ਬਟਾ ਇਹਨਾਂ ਛੱਡੀ ਗਏ ਨੇ ਤੇ ਬਾਹਰੋਂ ਪਾਲ ਇਹ ਵੀ ਬਹੁਤ ਦਿਨ ਰਹਿ ਕੇ ਹਾਂ ਜਿਹੜੇ ਗਏ ਸਨ ਹਾਂ ਇਹ ਵੀ ਦਿਨ ਰਹਿ ਗਿਆ ਸੀ ਅੱਛਾ ਅੱਛਾ ਯਾਨੀ ਆਪਣੇ ਜੰਮਣ ਭੁਰ ਨਾਲ ਪਿਆਰ ਹੁੰਦਾ ਕੋਈ ਵੀ ਜੰਮਿਆ ਸੀ ਇੱਥੇ ਜੰਮੇ ਆਪਣੇ ਮੁਲਕ ਦੇ ਵਿੱਚ ਵੀ ਹਾਂਜੀ ਦੂਸਰੇ ਜ਼ਿਲ੍ਹੇ ਚਲ ਜਾਈਏ ਤੇ ਫਿਰ ਵੀ ਉਹਦੀ ਜ਼ਿਲ੍ਹੇ 'ਚ ਖਿੱਚਣ ਦੇ ਪਾਕਿਸਤਾਨ ਦੇ ਅੰਦਰ ਹੀ ਰਹੀ ਤਾਂ ਵੀ ਉਹਦੇ ਫਿਰ ਦੂਸਰਾ ਮੁਲਕ ਤੇ ਦੂਸਰਾ ਦੇਖੋ ਜੀ ਉਹ ਵਕਤ ਉਹਨਾਂ ਨੂੰ ਯਾਦ ਹੈ ਜਿਨ੍ਹਾਂ ਨੇ ਗੁਜ਼ਾਰਿਆ ਜਿਨ੍ਹਾਂ ਸਾਨੂੰ ਹੱਕ ਸਾਡਾ ਇਹ ਬਣਦਾ ਪਈ ਸੀ ਉਹਨਾਂ ਦੇ ਅੱਗੇ ਦੁਆ ਮੰਗਦੀ ਹੈ ਹਾਂਜੀ ਹਾਂਜੀ ਉਹਦੇ ਅੱਗੇ ਦੁਆ ਕਰੀਏ ਕੋਈ ਪੜੀਏ ਕੋਈ ਸੰਤ ਬਣੇ ਬਣਾਏ ਮਿਲ ਗਿਆ ਸਮਝ ਆਈ ਗੱਲ ਇਹ ਉਹਨਾਂ ਨੂੰ ਪਤਾ ਜਿਹੜਾ ਜਿਸ ਤਰ੍ਹਾਂ ਬਣਿਆ ਇਹ ਕਿਤਾ ਧੱਕੇ ਖਾਦੇ ਨੇ ਕੀ ਹੋਇਆ ਉਹਨਾਂ ਨਾਲ ਤੇ ਸਾਨੂੰ ਤੇ ਅਸੀਂ ਕਹਿੰਦੇ ਆ ਅੱਜ ਚੁੱਕ ਕੇ ਦੁਆ ਮੰਗਣੀ ਚਾਹੀਦੀ ਹੈ ਵਿੱਚ ਜੋ ਹਾਂਜੀ ਉਹਨਾਂ ਦਾ ਬਣੀ ਕਰ ਬਣਨੀ ਚਾਹੀਦੀ ਪਰ ਇਹ ਘਰ ਛੱਡਨੇ ਬੜੇ ਔਖੇ ਨੇ ਜੀ ਵੇਖੋ ਪੂਰਾ ਘਰ ਇੰਜ ਛੱਡ ਕੇ ਨਹੀਂ ਚਲ ਜਾਣਾ ਹਾਂਜੀ ਸਾਰਾ ਕੁਝ ਅੱਛਾ ਬੜੀ ਬੜੀ ਛੱਡ ਕੇ 25 ਤੋਂ 30 ਲੱਖ ਤੱਕ ਉਹ ਸਭ ਇਹਨੇ ਕੁ ਤੱਕ ਸ਼ਹੀਦ ਹੋਏ ਨਾ ਮੁਸਲਮਾਨ 25-30 ਲੱਖ ਉਹਨਾਂ ਕੁਰਬਾਨੀਆਂ ਦਿੱਤੀਆਂ ਨੇ ਮਹਾਜਰਾਂ ਨੇ ਜਿਹੜੇ ਇੱਧਰ ਆਏ ਤੇ ਕੋਈ ਇੱਥੋਂ ਦੇ ਇਹ ਤਾਜਾ ਸੀਟ ਹੈਗਾ ਸੀ ਨਾ ਅੰਦਰੇ ਨਾਲ ਮਤਲਬ ਜ਼ੇਬਜ਼ੂਰ ਦਾ ਆਪਣਾ ਪੱਤਗਾ ਬੰਦ ਕੇ ਨਾ ਸੰਡੇ ਦੇ ਉੱਤੇ ਪਿਓ ਨੂੰ ਬੰਨ ਦਿੱਤਾ ਅੱਛਾ ਸੰਡੇ ਦੇ ਉੱਤੇ ਬੰਨ ਦਿੱਤਾ ਤੇ ਚੱਲ ਦਰਿਆ ਪਾਰ ਲੰਘ ਗਿਆ ਉਹ ਵਿਚਾਰਾ ਸੰਡਾ ਜਿਹੜਾ ਸੀ ਉਹ ਆੜ ਕੇ ਦਰਿਆ ਰੇੜ ਗਿਆ ਸਰੇ ਬੁੱਢਾ ਜਾਂਦਾ ਰਿਹਾ ਨਾਲ ਜਬਰ ਗਿਆ ਬਾਬਾ ਵੀ ਰੁੜ ਗਿਆ ਪਾਣੀ ਨਾਲ ਸਿੱਖ ਸੱਜਣ ਬੇਦੀ ਹੈਗੇ ਸਨ ਉਹਨਾਂ ਕੋਲ ਮੈਤ ਕੀਤੀ ਇਹਨਾਂ ਨੂੰ ਕਹਾ ਕੇ ਕਰਕੇ ਗਏ ਦਰਿਆ ਦੇ ਕੰਢੇ ਦੇ ਵੱਡੇ ਦੱਸਦੇ ਨਹੀਂ ਤੁਹਾਡੇ ਬੇਰੇ ਤੁਹਾਨੂੰ ਦੱਸਿਆ ਨੇ ਘਰੋਂ ਅਸੀਂ ਕੀ ਲਿਆ ਸੀ ਆਣ ਕੇ ਕਈ ਨਹੀਂ ਕੁਝ ਵੀ ਨਹੀਂ ਲੈ ਕੇ ਆਏ ਕੁਝ ਵੀ ਨਹੀਂ ਲੈ ਕੇ ਆਏ ਉਹ ਇਹਨਾਂ ਵੀ ਉਹ
ਦੱਸਦੇ ਨੇ ਵੀ ਕਿਸੇ ਕੋਈ ਸ਼ੈ ਕੋ ਹੁੰਦੀ ਉਹ ਵੀ ਰਾਜ ਖੋਲ ਲੈਂਦੇ ਹਨ। ਹੂੰ ਇਹ ਤੇ ਮਤਲਬ ਜੀ ਚਾਰ ਹੈਗੇ ਹਨ, ਚੰਗੇ ਹਨ, ਤੇ ਮਾੜਿਆਂ ਤੇ ਕਦਿਆਂ ਵੀ ਬਹੁਤ ਜ਼ਿਆਦਾ ਕੀਤੀ ਜੀ। ਇਹ ਤੇ ਟੋਲਾ ਇੱਕ ਵੱਖਰਾ ਸੀ ਨਾ ਪਿੰਡ ਦੇ ਇੱਕ ਪਿੰਡ ਦੇ ਇਕੱਠੇ ਬੈਠੇ ਹਨ ਸਾਰੇ, ਹੂੰ ਤੇ ਕੋਈ ਮਤਲਬ ਜਾਣਦੇ ਵੀ ਹਨ ਕਿ ਇਸੇ ਪ੍ਰੀਏ ਬੜੇ ਬੰਦੇ ਹੋਏ ਨੇ। ਹਾਂਜੀ, ਤੇ ਉਹ ਦੱਸਦੇ ਨੇ ਵੀ ਨਹੀਂ ਆਪਣਾ ਘਰ ਜਿਹੜਾ ਉਹ ਹੋ ਸਕਦਾ ਉਹਨਾਂ ਕਿਹਾ ਕਿ ਸਿੱਖ ਦੇ ਵੱਲ ਕਰ ਰਹੇ ਹੋਣ, ਬਹੁਤੇ ਬਾਬਿਆਂ ਨੂੰ ਹੋ ਗਏ ਸੀ ਕਿ ਵਾਪਸ ਆ ਜਾਣਾ। ਨਹੀਂ, ਸਾਰੇ ਛੱਡ ਕੇ ਹੀ ਆ ਗਏ ਨੇ, ਕੋਈ ਪਤਾ ਨਹੀਂ ਨਹੀਂ ਬੂਹੇ ਖੁੱਲੇ ਛੱਡੇ ਤੇ। ਅੱਛਾ ਬਾਬਾ ਜੀ, ਵਕਤ ਤੁਹਾਡਾ ਜਿਹੜਾ ਸੀ ਜਵਾਨੀ ਵਾਲਾ ਉਹ ਸਹੀ ਆ, ਹੁਣ ਦੇ ਵਿੱਚ ਕੀ ਡਿਫਰੈਂਟ ਕੋਈ? ਵਾਰਿਸ਼ਾ ਜੀ, ਵਕਤ ਹੀ ਹੁੰਦਾ ਹੈ, ਭਾਵੇਂ ਕੋਈ ਵੀ ਹੋਵੇ। ਜਵਾਨੀ ਹੁੰਦੀ ਆ। ਹੁਣ ਅਸੀਂ ਸਾਡੀ ਨਹੀਂ, ਸਾਡਾ ਕੰਮ ਬਾਈਪਾਸ ਹੋ ਗਿਆ ਤੇ ਨਹੀਂ ਉਹ ਕਿਤੇ ਹੁੰਦਾ। ਨਹੀਂ ਵਕਤ ਉਦੋਂ ਸਹੀ ਸੀ, ਹੁਣ ਵਾਲਾ ਜਿਹੜਾ ਗੁਜ਼ਰਦਾ ਪਿਆ ਕਿ ਹੁਣ ਵਾਲਾ ਸਹੀ ਸੀ, ਕਿਉਂਕਿ ਤੁਸੀਂ ਦੱਸਿਆ ਕਿ ਉਦੋਂ ਸ਼ਰਮ ਹਿਆ ਬੜੀ ਸੀ, ਹੁਣ ਦੇ ਉਹਦੇ ਵਿੱਚ ਡਿਫਰੈਂਟ। ਉਹਦੇ ਵਿੱਚ ਉਹ ਗੱਲ ਹੋ ਰਹੀ, ਹੁਣ ਹਿਆ ਕੋਈ ਨਹੀਂ ਹੈਗਾ। ਗੱਲ ਪਤਾ ਕੀ ਹੈ, ਇਹ ਹੁਣ ਮੇਰੀ ਦੁਕਾਨ ਆ ਤੇ ਮੈਨੂੰ ਮੇਰੇ ਪਿੰਡ ਦੀ ਸਾਰੀਆਂ ਨਦੀਆਂ ਆਉਂਦੀਆਂ ਨੇ, ਤੇ ਮੈਨੂੰ ਹਿਆ ਕਰਨਾ ਚਾਹੀਦਾ ਵੀ ਯਾਰ ਮੇਰੇ ਕੋਲ ਆਉਂਦੀਆਂ ਸੀ ਆਪਣਾ। ਤੇ ਜੇ ਮੇਰਾ ਮਕਸਦ ਮੈਂ ਹੀ ਲਗਾ ਲੈਣਾ, ਹੁਣ ਮੇਰੇ ਇੱਥੇ 8 ਦੁਕਾਨਾਂ 10 ਦੁਕਾਨਾਂ ਜਦੋਂ ਮੈਂ ਪਾਈਆਂ ਤੇ ਸਾਰੀਆਂ ਇਸ ਕੰਮ 'ਚ ਜੁੜ ਗਈਆਂ ਨੇ ਭਈਆ ਜੀ। ਉਹਨਾਂ ਦਾ ਸ਼ੁਕਰ ਹੈ, ਚਲੋ ਮੇਰਾ ਮਕਸਦ ਮੈਨੂੰ 40 ਸਾਲ 50 ਸਾਲ ਹੋ ਗਏ ਦੁਕਾਨ ਪਾਈ ਤੇ ਮੈਂ ਠੀਕ ਆ, ਉਹਨਾਂ ਨੇ ਸਾਰਿਆ ਠੀਕ ਹੈ। ਉਹ ਸ਼ਰਮ ਜਿਹਾ ਹੋਣਾ ਚਾਹੀਦਾ ਨਾ, ਉਹ ਨਹੀਂ ਰਹਿ ਗਿਆ। ਇੱਥੇ ਸਾਡੇ ਕੋਲ ਦੀਨ ਲੰਮਾ ਹੁੰਦਾ ਸੀ, ਉਹ ਵੀ ਗਿਆ ਸੀ, ਉਹ ਗੁਰਮੁਖੀ ਪਾਲੇ ਦਾ ਹੁੰਦਾ ਸੀ, ਉਹ ਖਾਤੀ ਉਦੋਂ ਦਿੰਦੇ ਹਨ ਸਾਨੂੰ। ਅੱਛਾ, ਵੱਡਿਆਂ ਦੇ ਉਦੋਂ ਸਿੱਖਾਂ ਦੇ ਖਾਤੀ ਉਦੋਂ ਦਿੰਦੇ ਹਨ। ਅੱਛਾ ਤੇ ਗੁਰਮੁਖੀ ਲਿਖੇ ਹੁੰਦੇ ਹਨ, ਗੁਰਮੁਖੀ ਪੜ੍ਹ ਦਿੰਦਾ ਸੀ ਉਹ, ਸਾਨੂੰ ਤਾਂ ਪਤਾ ਨਹੀਂ ਲੱਗਦਾ, ਛੋਟੇ ਛੋਟੇ ਹੁੰਦੇ ਆ ਤੇ ਆਖਣਾ ਜੀ ਯਾਰ ਤੇ ਉਹ ਬਾਬਾ ਪੜਿਆ ਹੋਣਾ ਨਾ, ਬਾਬਾ ਪੜਿਆ ਸੀ। ਅੱਛਾ ਉਹ ਪੜਦਾ ਸੀ। ਹਾਂ, ਅੱਛਾ ਤੇ ਬਾਬਾ ਜੀ ਉਹਨਾਂ ਜਿਹੜੇ ਤੁਹਾਨੂੰ ਦੋ ਦਫਾ ਮਿਲ ਕੇ ਗਏ, ਉਹਨਾਂ ਰਾਤਾਂ ਵਿੱਚ ਹੈ ਫੋਨ ਫਾਨ ਤੇ ਕਿ ਨਹੀਂ? ਮੈਂ ਹੁਣ ਪਤਾ ਨਹੀਂ ਮੈਨੂੰ ਹੁਣ ਮਰ ਗਿਆ ਕਿ ਨਹੀਂ, ਉਹ ਬਹੁਤ ਦੇਰ ਹੋ ਗਈ ਆਇਆ ਨੂੰ, ਦੁਬਾਰਾ ਨਹੀਂ ਆਏ? ਦੁਬਾਰਾ ਨਹੀਂ ਆਇਆ। ਜਸਪਾਲ ਦਾ ਮੈਨੂੰ ਪਤਾ ਮਰ ਗਿਆ। ਹੂੰ ਜਸਪਾਲ ਦਾ ਨਹੀਂ, ਦੂਸਰਾ ਜਿੰਦਰ ਦਾ, ਜਿੰਦਰ ਸਿੰਘ ਦਾ। ਤੇ ਜਸਪਾਲ ਸਿੰਘ ਦਾ ਕੋਈ ਪਤਾ ਨਹੀਂ ਵੀ ਹੈਗਾ ਜਾਂ ਨਹੀਂ। ਅਗੋਂ ਉਹਨੇ ਲਾ ਦੇਣੀ ਕਿਸ ਤਰ੍ਹਾਂ? ਨਹੀਂ, ਉਹਦੇ ਰਾਤ ਨਹੀਂ। ਜਿਹੜੇ ਖਾਤਮ ਨੇ ਖਾਤਮ ਸਾਂਭੇ ਕੇ ਨਹੀਂ, ਉਹ ਵੱਡਿਆਂ ਕੋਲ ਹੁੰਦੇ, ਸਾਡੇ ਕੋਲ ਕਿਤੇ ਹੁੰਦੇ ਸੀ ਬਾਅਦ ਬੱਚੇ ਸਾਨੂੰ। ਚਲੋ ਵੀ ਬੜੀ ਮਿਹਰਬਾਨੀ ਤੁਹਾਡੀ, ਜਿੰਨਾ ਕੋਈ ਤੁਹਾਨੂੰ। ਵੈਸੇ ਉਹ ਸਿੱਖ ਅੱਛੇ ਹੀ ਰਹੇ ਨੇ ਨਾਲ, ਕਿਉਂਕਿ ਜਿਹੜੇ ਇੱਥੇ ਮਿਲਣ ਆਉਂਦੇ ਹਨ ਜਾਂ ਇਹ ਉੱਥੇ ਜਾਂਦੇ ਹਨ ਜਾਂ ਖਾਤੇ ਦੇ ਆਉਂਦੇ ਹਨ, ਚੰਗੇ ਰਹੇ। ਅੱਛਾ ਵਰਤਾਓ ਸੀ ਤਾਂ ਵੀ ਖੋਜੇ ਤੁਹਾਨੂੰ ਮੁੱਛੇ ਮਿਲਣ ਆਉਂਦੇ ਰਹੇ, ਤੇ ਤੁਹਾਡੇ ਪਿੰਡ ਵਾਲੇ ਜਿਹੜੇ ਉੱਥੇ ਮਿਲਣ ਵੀ ਜਾਂਦੇ ਰਹੇ। ਤਕਰੀਬਨ ਸਾਡਾ ਪਿੰਡ ਜਿਹੜਾ ਜ਼ਿਆਦਾ ਭਲਵਾਨਾਂ ਦਾ ਸੀ, ਸਾਰੇ ਸਾਡੇ ਵੱਡੇ ਜਿਹੜੇ ਘੁਲਦੇ ਸਨ ਤੇ ਸਿੱਖ ਵੀ ਘੁਲਦੇ ਸਨ। ਨਹੀਂ ਉਦੋਂ ਦੱਸਦੇ ਸਾਰਿਆਂ ਨੂੰ ਅਕਸਰ ਹੀ ਨਾ, ਜਿੰਨੇ ਵੀ ਨੇ ਜ਼ਿਮੀਦਾਰ ਹੋ ਗਏ ਜਾਂ ਦੂਸਰੇ, ਉਹਦਾ ਸ਼ੌਕ ਬੜਾ ਹੁੰਦਾ ਹੈ। ਹਰ ਇੱਕ ਨੇ ਕਹਿੰਦੇ ਬਾਹਰ ਪੈਲੀ ਵਿੱਚ ਉਹਨਾਂ ਨੇ ਖਾੜਾ ਬਣਾਇਆ ਹੁੰਦਾ ਸੀ, ਕੋਈ ਲੱਕੜ ਸੁੱਟੀ ਹੋਣੀ ਜਾਂ ਮੂੰਗਲੀ ਜਾਂ ਕੋਈ ਸ਼ਾਇਦ ਚੁੱਕਣ ਵਾਲੀ, ਸਾਰੇ ਸਹਿਯੋਗ ਕਰਦੇ ਹੁੰਦੇ ਹਨ। ਉਹਦੇ ਸ਼ੌਕ ਬੜੇ ਹੁੰਦੇ, ਬਾਅਦ ਖਤਮ ਹੋਣ ਕਿੱਥੇ ਹੋਣ ਤੇ ਤਾਂ ਹੀ ਤਾਂ ਗੋਡਿਆਂ ਤੇ ਰਹਿੰਦੇ ਜਾਂਦੇ ਆ, ਨਾ ਕੋਈ ਕਮੀ ਦਾ ਕੰਮ ਕਰਨਾ ਨੈਚੁਰਲ ਨਾ ਕੋਈ। ਚਲੋ ਬਜ਼ੁਰਗੋ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਜਿੰਨਾ ਤੁਹਾਨੂੰ ਚੇਤਾ ਸੀ ਤੁਸੀਂ ਸਾਡੇ ਨਾਲ ਗੱਲ ਸਾਂਝੀ ਕੀਤੀ, ਸਾਡੇ ਵੇਖਣ ਵਾਲਿਆਂ ਨੂੰ ਸਾਰਾ ਵੇਖ ਦੱਸਿਆ। ਚਲੋ ਮਿਲਾਂਗੇ ਨਾਜ਼ਰੀਨ ਇੱਕ ਨਵੀਂ ਵੀਡੀਓ, ਸਾਨੂੰ ਦਿਓ ਇਜਾਜ਼ਤ, ਰੱਬ ਰੱਖੇ।